ਪਿੰਡ ਦੀ ਸ਼ੁਰੂਆਤ ਕਰੀਏ ਭਾਜਪਾ ਸਾਂਸਦ ਪ੍ਰਗਿਆ ਠਾਕੁਰ ਤੋਂ। ਉਹਨੇ ਹੁਣ ਅਪੀਲ ਕਰ ਦਿੱਤੀ ਹੈ ਹਿੰਦੂਆਂ ਨੂੰ ਖਾਸ ਕਰਕੇ ਕਿ ਫਿਲਮ ਦਾ ਬਾਈਕਾਟ ਕਰੋ, ਮਸਲਾ ਉਹੀ ਦੀਪਿਕਾ ਪਾਦੂਕੋਣ ਤੇ ਸ਼ਾਹਰੁਖ ਖਾਨ ਵਾਲਾ। ਦੇਖੋ ਇਹਨਾਂ ਦੀ ਅਪੀਲ ਨਾਲ ਤੇ ਕੀ ਹੋਣਾ ਹੈ, ਜਿਹਨੇ ਫਿਲਮ ਦੇਖਣੀ ਹੈ ਸੋ ਦੇਖ ਜੀ। ਲੈਣੀ ਹੈ, ਜਿਹਨੇ ਨਹੀਂ ਦੇਖਣੀ ਨਹੀਂ ਦੇਖਣੀ। ਜੀ। ਗੱਲ ਇਹ ਹੈ ਕਿ ਦੀਪਿਕਾ ਵੀ ਵੈਸੇ ਜਿੱਧਰ ਨੂੰ ਹੋ ਤੁਰੀ ਉਹ ਠੀਕ ਨਹੀਂ ਹੈ। ਕੁਛ ਲੋਕ ਉਹਦੇ ਤੋਂ ਕਲਾਕਾਰੀ ਦੀ ਵੀ ਉਮੀਦ ਕਰਦੇ ਆ, ਉਹ ਆਰਟਿਸਟ ਵੀ ਆ, ਜੀ। ਪਰ ਜਿਸ ਤਰ੍ਹਾਂ ਅੱਜ ਕੱਲ ਆਉਣ ਲੱਗ ਪਈ ਆ, ਮੈਨੂੰ ਲੱਗਦਾ ਕਿ ਉਹਨੇ ਵੀ ਸ਼ਾਇਦ ਭਾਂਪ ਲਿਆ ਕਿ ਹੁਣ ਇੱਥੇ ਚੱਲਣਾ, ਇੱਥੇ ਟਿਕਣਾ ਬੜਾ ਮੁਸ਼ਕਿਲ ਹੈ। ਇਸ ਇੰਡਸਟਰੀ 'ਚ ਜਿੰਨਾ ਵੀ ਪੈਸਾ ਆਉਂਦਾ ਕਮਾ ਲਓ। ਇਹਦੇ ਘਰ ਵਾਲੇ ਨੇ ਲੀੜੇ ਲਾ ਕੱਤੇ ਸਨ, ਬਸ਼ਰਮੀ ਤੇ ਇਹਨਾਂ ਵੀ ਮੱਲੀ ਆ। ਜੀ। ਪਰ ਮੈਂ ਉਧਰ ਨਹੀਂ ਜਾਂਦਾ ਜਿਹੜਾ ਇਹ ਚੱਲ ਰਿਹਾ ਹੈ। ਮੈਂ ਕਹਿ ਰਿਹਾ ਕਿ ਇੱਕ ਬਤੌਰ ਇੱਕ ਮੰਨ ਲਓ ਕਿ ਆਡੀਅੰਸ, ਮੈਂ ਕਹਾਂ ਕਿ ਫਿਲਮ ਵੇਖਣ ਜਾਣਾ ਤੇ ਕਿਹਨੂੰ ਵੇਖਣ ਜਾਣਾ, ਆਪਾਂ ਕਿਸੇ ਕਲਾਕਾਰ ਦੀ ਕਲਾ ਨੂੰ ਵੇਖਣ। ਪਰ ਕਲਾ ਤਾਂ ਕੀ, ਉੱਥੇ ਤੇ ਹੋਰ ਹੀ ਕੁਛ ਚੱਲਣ ਡਿਆ ਅੱਜ ਕੱਲ। ਖੈਰ ਉਹ ਤੋਂ ਬਾਅਦ ਇਹ ਮੇਰੇ ਜ਼ਿਆਤੀਗਤ ਆਪਦੇ ਵਿਅਕਤੀਗਤ ਵਿਚਾਰ ਨੇ ਕਿ ਜਿਸ ਤਰ੍ਹਾਂ ਦੀਪਿਕਾ ਵਰਗੀ ਐਕਟਰੈਸ ਅੱਜ ਕੱਲ ਚੱਲ ਰਹੀ ਆ, ਉਹਨੂੰ ਮਾੜਾ ਜਿਹਾ ਸੋਚਣਾ ਚਾਹੀਦਾ, ਕਿਉਂਕਿ ਇੱਕ ਹੁੰਦਾ ਬੋਲਡਨੈਸ, ਇੱਕ ਹੁੰਦਾ ਬਿਲਕੁਲ ਭੱਦਾਪਣ, ਅਸ਼ਲੀਲਪਨ ਤੇ ਆ ਜਾਣਾ ਤੁਸੀਂ। ਤਾਂ ਖੈਰ ਉਹ ਵੱਖਰਾ ਵਿਸ਼ਾ। ਇੱਥੇ ਨਰੰਗੀ ਰੰਗ ਨੂੰ ਲੈ ਕੇ ਇਹਨਾਂ ਨੇ ਸਿਆਪਾ ਪਾ ਛੱਡਿਆ। ਪਰ ਮੈਂ ਹੁਣ ਕੀ ਦੱਸਾਂ ਤੁਹਾਨੂੰ, ਇਹਨਾਂ ਦਾ ਇੱਕ ਹੈਗਾ ਨਿਰੋਹਾ ਆਗੂ ਹੈ ਭਾਜਪਾ ਦਾ। ਜੀ। ਨਿਰੋਹਾ ਬਹੁਤ ਵੱਡਾ ਇਹਨਾਂ ਦਾ ਆਗੂ ਹੈ ਤੇ ਭਾਜਪਾ ਦੇ ਵਿੱਚ ਉਹ ਸ਼ਾਮਲ ਹੋ ਗਿਆ ਸੀਗਾ। ਹੁਣ ਉਹ ਜਿਹੜਾ ਨਿਰੋਹਾ ਹੈ, ਭੋਜਪੁਰੀ ਗਾਇਕ ਵੀ ਰਿਹਾ, ਅਭਿਨੇਤਾ ਵੀ ਰਿਹਾ, ਸਾਰਾ ਕੁਛ ਹੈਗਾ, ਭਾਰਤੀ ਜਨਤਾ ਪਾਰਟੀ ਜੁਆਇਨ ਕਰ ਜਾਂਦਾ, ਮੈਂਬਰ ਹੈ ਲੋਕ ਸਭਾ ਦਾ। ਉਹਦੀ ਇੱਕ ਫਿਲਮ ਆ, ਉਸ ਫਿਲਮ ਦੇ ਵਿੱਚ ਰਾਤ ਦਾ ਇੱਕ ਸੀਨ ਆ ਮੰਜੇ ਦਾ। ਹੁਣ ਮੈਂ ਕੀ ਸਮਝਾ ਰਿਹਾ, ਤੁਸੀਂ ਸਮਝ ਚੁੱਕੇ ਹੋਗੇ। ਤੇ ਉਹਦੇ ਚ ਸੰਤਰੀ ਸਾੜੀ, ਉਹੀ ਨਰੰਗੀ ਜਿਹਨੂੰ ਭਗਵਾ ਕਹਿੰਦੇ ਨੇ, ਕਿਉਂਕਿ ਆਪਾਂ ਫਿਲਮ ਦੇ ਲਿਹਾਜ਼ ਨਾਲ ਦੇਖੀਏ ਤਾਂ ਸੰਤਰੀ ਕੱਪੜੇ ਹੁੰਦੇ ਆ। ਤੇ ਉਹ ਜੋ ਉੱਥੇ ਹੋ ਰਿਹਾ ਉਸ ਗਾਣੇ ਦੇ ਵਿੱਚ, ਖਟੀਆ ਗਾਣਾ, ਜਿਹਨੇ ਵੀ ਲੱਭਣਾ ਜਾ ਕੇ YouTube ਤੋਂ ਲੱਭ ਲਓ, 2-4 ਮਿੰਟ ਅੱਖਾਂ ਤੱਤੀਆਂ ਕਰਨ ਵਾਲਾ ਗਾਣਾ ਹੀ ਆ ਉਹ। ਪਰ ਉਹਦੇ ਚ ਸਾਫ਼ ਤੌਰ ਤੇ ਹੈ ਕਿ ਕਿਸੇ ਨੂੰ ਕੋਈ ਢਿੱਡ ਪੀੜ ਨਹੀਂ ਹੋਈ। ਪ੍ਰਿਯੰਕਾ ਤੋਂ ਲੈ ਕੇ ਅਨੁਸ਼ਕਾ ਤੱਕ ਸਾਰਿਆਂ ਨੇ ਇਹ ਕਲਰ ਪਾਇਆ ਹੋਇਆ ਫਿਲਮਾਂ 'ਚ, ਜਦੋਂ ਏਦਾਂ ਬੋਲਡਨੈਸ ਦੀਆਂ ਮਤਲਬ ਕਿ ਹੱਦਾਂ ਪਾਰ ਕਰਦੇ ਨੇ ਇਹ ਐਕਟਰਸ ਲੋਕ। ਤਾਂ ਇਹ ਖਾਸ ਤੌਰ ਤੇ ਪਠਾਨ ਤੇ ਜਾਂ ਕਹੀਏ ਕਿ ਸ਼ਾਹਰੁਖ ਖਾਨ ਦੇ ਨਾਲ ਜੁੜਿਆ ਹੋਣ ਕਰਕੇ ਮਾਮਲਾ ਇੱਥੋਂ ਤੱਕ ਗਿਆ। ਹੁਣ ਸਾਧ ਵੀ ਪ੍ਰਗਿਆ ਆ ਗਈ, ਇਹਦਾ ਵੀ ਮਤਲਬ ਕਿ ਨਹੀਂ ਲੱਗਿਆ ਜੀ ਕਿ ਮੈਂ ਵੀ ਜਾਵਾਂ ਹੁਣ ਵਿਵਾਦ ਦੇ ਵਿੱਚ ਕੁੱਤਾ। ਇਹਨੇ ਕਹਿ ਦਿੱਤਾ ਕਿ ਬਈ ਹਿੰਦੂਆਂ ਨੂੰ ਮੈਂ ਅਪੀਲ ਕਰਦੀ ਹਾਂ ਕਿ ਬਾਈਕਾਟ ਕਰੋ ਤੇ ਨਾਲ ਉਹਨੇ ਕਿਹਾ ਕਿ ਇੱਥੋਂ ਦੇ ਸੱਭਿਆਚਾਰ ਦੇ ਨਾਲ ਨਾਲ ਭਗਵੇਂ ਦਾ ਜਿਹੜਾ ਇਹ ਭੈੜਾ ਪ੍ਰਚਾਰ ਕਰ ਰਹੇ ਆ ਕਿ ਇੱਥੋਂ ਦਾ ਅਨਾਜ ਖਾ ਕੇ ਇੱਥੋਂ ਦਾ ਸੱਭਿਆਚਾਰ ਦੇ ਨਾਲ ਇਹ ਜਿਹੜਾ ਖਿਲਵਾੜ ਕਰ ਰਹੇ ਆ, ਅਜਿਹੇ ਲੋਕਾਂ ਨੂੰ ਮਾਫ ਨਹੀਂ ਕਰਨਾ ਚਾਹੀਦਾ। ਪਹਿਲਾਂ ਹੀ ਵੈਸੇ ਬਹੁਤ ਸਾਰੇ ਇਹਨਾਂ ਦੇ ਲੀਡਰ, ਕੁਝ ਤੇ ਸਾਧੂ ਸੰਤ ਜਿਹੜੇ ਆ ਉਹ ਵੀ ਆ ਚੁੱਕੇ ਆ ਮੈਦਾਨ ਦੇ ਵਿੱਚ। ਇੱਕ ਤੇ ਕਹਿਣ ਡਿਆ ਕਿ ਅੱਗ ਹੀ ਲਾ ਦਿਓ ਥੀਏਟਰਾਂ ਨੂੰ, ਤੇ ਮੈਂ ਕਿਹਾ ਉੱਥੇ ਤਾਂ ਫਿਲਮ 'ਚ ਬੰਦੇ ਵੀ ਬੈਠੇ ਹੋਣਗੇ ਤੇ ਇਹਦੇ ਤੇ ਕੇਸ ਕਰਨਾ ਚਾਹੀਦਾ ਕਿ ਬੰਦਿਆਂ ਨੂੰ ਫੂਕ ਦਿਓ। ਇਹ ਆ ਕਿ ਹੁਣ ਵਿਸ਼ਵ ਹਿੰਦੂ ਪਰਿਸ਼ਦ, ਬਜਰੰਗ ਦਲ, IS ਨਿਆਜ਼ ਖਾਨ, ਨਰੋਤਮ ਮਿਸ਼ਰਾ, ਇਹ ਸਾਰੇ ਮਤਲਬ ਕਿ ਹੁਣ ਤਾਂ ਪੂਰਾ ਕੰਮ ਚੱਲ ਪਿਆ। ਜਾਨੀ ਦੇਖੋ ਕੈਸੀ ਖੇਡ ਚੱਲ ਰਹੀ ਹੈ ਕਿ ਇੱਕ ਬਿਕਨੀ ਇਸ ਵੇਲੇ ਕੌਮੀ ਮੁੱਦਾ ਬਣ ਗਈ ਆ। ਸਮਰਾ ਭਾਸਕਰ ਹੈ ਜਿਹੜੀ, ਉਹ ਵੀ ਖੁਦ ਪਈ ਆ, ਉਹ ਕਹਿੰਦੀ ਕਿ ਇਹਨਾਂ ਨੂੰ ਲੀੜੇ ਵੇਖਣ ਤੋਂ ਹੀ ਫੁਰਸਤ ਨਹੀਂ ਹੈਗੀ, ਐਕਟਰੀਆਂ ਦੇ ਲੀੜੇ ਦੇਖਦੇ ਰਹਿੰਦੇ ਆ। ਤਾਂ ਇੱਕ ਕੌਮੀ ਮੁੱਦਾ ਬਣ ਗਿਆ ਜਿਹੜਾ ਕਿ ਮੈਂ ਕਹਿੰਦਾ ਕਿ ਬਿਲਕੁਲ ਫਜ਼ੂਲ ਹੈ, ਕੁਛ ਵੀ ਨਹੀਂ ਹੈ, ਕੱਖ ਵੀ ਨਹੀਂ ਹੈ। ਇਸ ਤਰ੍ਹਾਂ ਦੇ ਲੀੜਿਆਂ ਦੇ ਰੰਗ ਜੇ ਤੁਸੀਂ ਵੇਖੋਗੇ ਤੇ ਸੋਨਾਲੀ ਬੇਦਰੇ ਦਾ ਇੱਕ ਰੋਮਾਂਟਿਕ ਸੌਂਗ ਹੈ, ਉਹਦੇ ਚ ਜਿਸ ਤਰ੍ਹਾਂ ਦਾ ਬਹੁਜਨ ਸਮਾਜ ਵਾਲਿਆਂ ਦਾ ਝੰਡਾ ਹੁੰਦਾ, ਉਸ ਤਰ੍ਹਾਂ ਦੇ ਕੱਪੜੇ ਉਹਦੇ। ਅੱਜ ਤੋਂ ਕਈ ਸਾਲ ਪਹਿਲਾਂ ਫਿਲਮ ਆਈ ਹੈ, ਮੈਂ 36 ਫਿਲਮਾਂ ਗਿਣਾ ਸਕਦਾ ਤੁਹਾਨੂੰ, ਉਹਦੇ ਚ ਤੇ ਕਾਮਰੇਡਾਂ ਦੇ ਵੀ ਰੰਗ ਹੈਗੇ ਨੇ ਐਕਟਰਸ ਨੇ ਪਾਏ। ਤਾਂ ਇਹ ਆ ਕਿ ਮੁੱਦਾ ਬਣ ਗਿਆ, ਔਰ ਮੁੱਦਾ ਇਸੇ ਕਰਕੇ ਬਣ ਗਿਆ ਕਿ ਪਠਾਨ ਹਿੱਟ ਨਹੀਂ ਹੋਣ ਦੇਣੀ, ਬਸ ਗੱਲ ਆ।